यूनिवर्सिटी ऑफ मैनेजमेंट एंड टैक्नोलॉजी लाहौर वालों ड्रामा पेश किया जा रहा है जिसका नाम है इनकलाब जिंदाबाद। और इस नाटक के राइटर और डायरैक्टर ने कासम राजपूत जी। सो तुहाडे सारिਆਂ ਦੇ सामने कुल पंजाब ड्रामा कंपीटिशन की चौथे दिन की पहली परफॉर्मेंस पेश किया जा रहा है। UMT का थिएटर ड्रामा इनकलाब जिंदाबाद। जिंदगी साडी दा की मुल सी जे मौत ना करती वफा। ਉਹ ਬੰਦ ਕਰ ਆਪਣਾ ਭੰਡਾ ਦਾ ਮਜ਼ਾਕੀਆ ਲਹਿਜਾ ਤੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਇੱਥੇ ਕਿਸੇ ਚੀਜ਼ ਨੂੰ ਹੱਥ ਨਾ ਲਾਈ। जनाब उस बुजुर्ग ने आठ तो मना करता है ते वो कह रहा है कि ਉਹਦੇ ਖਾਨਦਾਨ ਨੇ ਇਹ ਕੰਮ ਕਰਨੇ ਕਦੋਂ ਦੇ ਛੱਡਦੇ ਨੇ। ਉਹ ਜੇ ਉਹਨੇ ਛੱਡਦੇ ਨੇ ਤਾਂ ਅਸੀਂ ਤੇ ਨਹੀਂ ਛੱਡੇ। ਚੁੱਕ ਲਿਆ ਉਹਨੂੰ। ਇੱਕ ਇਮਾਨਦਾਰ ਪੁਲਿਸ ਅਫਸਰ ਦਾ ਕਤਲ ਕੀਤਾ ਇਹਨੇ। जी जनाब। किथे चले हो सार्जेंट साहब? किथे चले हो मैनू कल्ले छड़ के? ਉਹ ਵੇਖਣਾ ਮੈਂ ਕਿੱਥੇ ਭੱਜ ਨਾ ਜਾਵਾਂ। ਉਹ ਤੇ ਫੇਰ ਕੀ ਹੋਇਆ? ਪੁੱਤਰ ਗੋਲੀ ਤਾਂ ਵੱਜੂ ਤੇਰੇ। ਪਰ ਹੁਕਮ ਦੇ ਫਾਂਸੀ ਦਾ ਹੋਇਆ। ਸਾਡੀ ਮਰਜ਼ੀ। ਇਸ ਦਾ ਮਤਲਬ ਤੁਸੀਂ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉੱਤੇ ਸਮਝਦੇ ਹੋ। ਉਹ ਤੇਰੇ ਵਰਗੇ ਨੂੰ ਮਾਰਨ ਵਾਸਤੇ ਜੇ ਸਰਕਾਰ ਨੂੰ ਕੋਈ ਹੋਰ ਰਾਹ ਵੀ ਅਪਣਾਣੀ ਪਈ ਨਾ ਤਾਂ ਸਰਕਾਰ ਅਪਣਾਏਗੀ, ਭਾਵੇਂ ਫਿਰ ਤੈਨੂੰ ਗੋਲੀ ਕਿਉਂ ਨਾ ਮਾਰਨੀ ਪਵੇ। ਤਾਂ ਲਓ ਫਿਰ ਜੇਲਰ ਸਾਹਿਬ, ਮਾਰੋ ਗੋਲੀ। ਉਹ ਮੇਰਾ ਨਾ ਤਜਰਬਾ ਕਹਿੰਦਾ ਕਿ ਤੂੰ ਐਕਟਿੰਗ ਕਰ ਰਿਹਾ, ਵਰਨਾ ਤੇਰੀ ਉਮਰ ਹੀ ਕੀ ਹੈ? 23-24 ਸਾਲ। ਅੰਦਰੋਂ ਤਾਂ ਬੜਾ ਡਰਿਆ ਹੋਵੇਗਾ। ਉਹ ਤੇਰੇ ਵਰਗੇ ਬੜੇ ਵੇਖੇ ਨੇ। ਓਏ
ਉਹ ਵੀ ਤਾਂ 23-24 ਸਾਲ ਦਾ ਹੀ ਸੀ। ਗੀਤ ਮੇਰਾ ਕੋਈ ਵਿਰਲਾ ਗਾਵੇ, ਗਾਵੇ ਜੋ ਸੂਰਜ ਕਹਿਲਾਵੇ। ਇਹੀ ਗੀਤ ਦੀ ਰੀਤ ਹੈ, ਗੀਤ ਹੈ, ਇਹ ਗੀਤ ਹੈ, ਇਹ ਇਨਕਲਾਬ ਦਾ ਗੀਤ ਹੈ, ਇਹ ਇਨਕਲਾਬ ਦਾ ਗੀਤ ਹੈ, ਇਹ ਇਨਕਲਾਬ ਦਾ ਗੀਤ ਹੈ। ਇਹ ਇਨਕਲਾਬ ਦਾ ਗੀਤ। ਉਹ ਨਾ ਤੂੰ ਖੁਦ ਨੂੰ ਭਗਤ ਸਿੰਘ ਸਮਝਦਾ ਹੈ? ਨਾ ਸਰਜੰਟ ਸਾਹਿਬ, ਮੈਂ ਖੁਦ ਨੂੰ ਗੀਤ ਹੀ ਸਮਝਦਾ। ਬਸ ਉਹਦੀ ਤਾਂ ਮੇਰੀ ਉਮਰ ਫਾਂਸੀ ਲੱਗਦੇ ਕੋਈ ਸੀ। ਉਹ ਜਾਰੀ ਰੱਖ, ਨਾ ਨਾ ਜਾਰੀ ਰੱਖ, ਆਪਣੀ ਇਹ ਐਕਟਿੰਗ ਜਾਰੀ ਰੱਖ ਤੇ ਸਵੇਰੇ 5 ਵਜੇ ਤੱਕ ਰੱਖੀ। ਤੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਭੱਜਣ ਦੀ ਕੋਸ਼ਿਸ਼ ਨਾ ਕਰੀ। ਜੇ ਭਜਣਾ ਹੀ ਹੁੰਦਾ ਤੇ ਫੜਿਆ ਹੀ ਕਿਉਂ ਜਾਂਦਾ? ਓਏ ਛੱਡ ਦੇ ਮੈਨੂੰ। ਮੈਂ ਇਹ ਕੰਮ ਨਹੀਂ ਕਰਾਂਗਾ। ਮੈਂ ਇਹ ਕੰਮ ਨਹੀਂ ਕਰਾਂਗਾ। ਮੈਨੂੰ ਜਾਣ ਦਿਓ, ਮੈਂ ਇਹ ਕੰਮ ਨਹੀਂ ਕਰਾਂਗਾ। ਉਹ ਨਾ ਤੂੰ ਹੁਣ ਸਾਨੂੰ ਮਨਾ ਕਰੇਗਾ। ਇਹ ਕੀ ਜ਼ਬਰਦਸਤੀ ਹੈ? ਇੰਜ ਤੇ ਅੰਗਰੇਜ਼ ਵੀ ਨਹੀਂ ਕਰਦੇ ਸੀ। ਇਸ ਤੋਂ ਚੰਗਾ ਤੇ ਗੁਲਾਮੀ ਹੀ ਸੀ। ਓਏ ਉਹਨਾਂ ਜਲਾਦਾਂ ਦੀ ਔਲਾਦਾਂ ਚੋਂ ਏ ਜਿਨ੍ਹਾਂ ਨੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਸੀ। ਲੈਜੈਂਡਰੀ। ਬਾਬਾ ਜੀ, ਤੂੰ ਕੌਣ ਹੈ ਪੁੱਤ? ਮੈਂ ਗੀਤ ਹਾਂ ਬਾਬਾ ਜੀ। ਮੈਨੂੰ ਅੱਜ ਫਾਂਸੀ ਲੱਗਣੀ ਹੈ। ਹੁਣ ਤੂੰ ਕੀ ਕਰਦਾ ਪੁੱਤ? ਮੇਰਾ ਪਿਓ ਤੇ ਅੱਗੇ ਹੀ ਬਹੁਤ ਵੱਡੀ ਮੇਰੇ ਸੀਨੇ 'ਚ ਜ਼ਰਬ ਲਾ ਕੇ ਗਿਆ। ਭਗਤ ਸਿੰਘ ਨੂੰ ਫਾਂਸੀ ਦੇ ਕੇ। ਬਾਬਾ ਜੀ, ਤੁਸੀਂ ਬੈਠੋ ਬੈਠੋ। ਉਹ ਬਜ਼ੁਰਗਾ, ਉਹ ਤੂੰ ਨਹੀਂ ਸਮਝਦਾ। ਭਗਤ ਸਿੰਘ ਚੜਿਆ ਇਹਦੇ ਦਿਮਾਗ ਨੂੰ। ਭਗਤ ਸਿੰਘ ਦੇ ਥੀਏਟਰ ਕਰ ਕਰਕੇ। ਤੂੰ ਕੀਤਾ ਕੀ ਹੈ ਪੁੱਤ? ਸਾਰਜੰਟ ਨੂੰ ਮਾਰਿਆ ਮੈਂ, ਸਾਰਜੰਟ ਨੂੰ, ਯਾਨੀ ਇੱਕ ਪੁਲਿਸ ਅਫਸਰ ਨੂੰ। ਉਹ ਬਕਵਾਸ ਬੰਦ ਕਰ। ਭਗਤ ਸਿੰਘ ਚੜਿਆ ਇਹਦੇ ਦਿਮਾਗ ਨੂੰ। ਭਗਤ ਸਿੰਘ ਬਸ ਸੁਣਿਆ, ਪੁਲਿਸ ਅਫਸਰ ਤੇ ਬਹੁਤ ਇਮਾਨਦਾਰ ਸੀ। ਮੇਰਾ ਦਿਲ ਕਹਿੰਦਾ ਹੈ, ਤੇਰੀ ਉਸ ਪੁਲਿਸ ਅਫਸਰ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਨਹੀਂ ਉਹ ਬਜ਼ੁਰਗਾ, ਭਗਤ ਸਿੰਘ ਚੜ ਗਿਆ ਇਹਦੇ ਦਿਮਾਗ ਨੂੰ। ਅਗਲਿਆਂ ਨੇ ਪਹਿਲੀ ਪੇਸ਼ੀ ਵਿੱਚ ਫਾਂਸੀ ਦੇ ਦਿੱਤੀ। ਨਾ ਕਿਸੇ ਸਬੂਤ ਦੀ ਲੋੜ ਪਈ, ਨਾ ਕਿਸੇ ਗਵਾਹ ਦੀ। ਭਗਤ ਸਿੰਘ ਦੇ ਥੀਏਟਰ ਕਰ ਕਰਕੇ ਭਗਤ ਸਿੰਘ ਚੜ ਗਿਆ ਇਹਦੇ ਦਿਮਾਗ ਨੂੰ। ਨਾ ਕਿਸੇ ਨੂੰ ਮਾਰ ਕੇ ਤੂੰ ਭਗਤ ਸਿੰਘ ਬਣ ਜਾਏਗਾ। ਉਹ ਮੈਂ ਭਗਤ ਸਿੰਘ ਬਣਨਾ ਵੀ ਨਹੀਂ ਚਾਹੁੰਦਾ ਸਰਜੰਟ ਸਾਹਿਬ। ਜਿੰਨੀ ਕਹੀਦਾ ਪੁੱਤਰ। ਉਹ ਨਹੀਂ ਬਾਬਾ ਜੀ, ਉਹ ਮੈਂ ਨਹੀਂ ਬਣਨਾ ਕੋਈ ਭਗਤ ਸਿੰਘ। ਓਏ ਉਹ ਕਹਿੰਦਾ ਮਰ ਗਿਆ ਕਿ ਇਨਕਲਾਬ ਲਿਆਓ। ਪਰ ਇਹ ਲੋਕ ਸ਼ਾਇਦ ਸਾਲ ਦੇ ਇੱਕ ਦਿਨ ਉਹਨੂੰ ਯਾਦ ਵੀ ਕਰ ਲੈਣ, ਪਰ ਬਾਕੀ 364 ਦਿਨ ਉਸੀ ਗੰਦਗੀ 'ਚ ਪਏ ਰਹਿਣਗੇ। ਓਏ ਕੀ ਇਨਕਲਾਬ ਦਾ ਨਾਰਾ ਲਾਉਣਗੇ, ਇਹਨਾਂ ਦੀਆਂ ਗਰਦਨਾਂ ਹਮੇਸ਼ਾ ਥੱਲੇ ਹੀ ਰਹਿਣਗੀਆਂ। ਬੰਦ ਕਰ ਆਪਣੀ ਫਿਲਾਸਫੀ ਤੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਸਵੇਰੇ 5 ਵਜੇ ਤਿਆਰ ਰਹੀਂ। ਸਰਜੰਟ ਸਾਹਿਬ, ਮੇਰਾ ਦਿਲ ਹੈ ਕਹਿੰਦਾ ਕਿ ਇਸ ਮੁੰਡੇ ਨਾਲ ਕੁਝ ਗਲਤ ਹੋ ਰਿਹਾ ਹੈ। ਉਹ ਬਜ਼ੁਰਗਾ, ਹੁਣ ਤੂੰ ਸਾਨੂੰ ਦੱਸੇਗਾ ਕੀ ਸਹੀ ਏ
ਤੇ ਕੀ ਗਲਤ? ਕੁਝ ਵੀ ਸਹੀ ਤੇ ਕੁਝ ਵੀ ਗਲਤ ਨਹੀਂ ਹੁੰਦਾ ਬਾਬਾ ਜੀ। ਤੇ ਫਿਰ ਅਗਰ ਕੋਈ ਗਲਤ ਕਰਨਾ ਹੀ ਚਾਵੇ ਤੇ ਇੱਕ ਨਿੱਕੀ ਜੀ ਚੰਗਾਰੀ ਵੀ ਭਾਂਬੜ ਵਾਲ ਦਿੰਦੀ ਏ। 100% 100% ਭਗਤ ਸਿੰਘ ਚੜਿਆ ਇਹਦੇ ਦਿਮਾਗ ਨੂੰ। ਉਹ ਨਾ ਜੇ ਤੂੰ ਇੰਨਾ ਹੀ ਸੱਚਾ ਸੀ ਤਾਂ ਕਿਉਂ ਮਾਰੀ ਗੋਲੀ ਉਸ ਨੂੰ? ਓਏ ਓਏ 8 ਸਾਲ ਦਾ ਮੁੰਡਾ ਤੇ 15 ਸਾਲ ਦੀ ਕੁੜੀ ਸੀ ਉਹਦੀ। ਓਏ ਉਹ ਵੀ ਤਾਂ 15 ਸਾਲ ਦੀ ਸੀ। ਕੀ ਕਿਹਾ? ਕੁਛ ਨਹੀਂ, ਉਹ ਪੁੱਛਣਾ ਸੀ ਕਿ ਫਾਂਸੀ ਕਦੋਂ ਹੋਣੀ। ਓਏ ਆਹੋ ਸੱਚ। ਲੈ ਫਿਰ 5 ਵਜੇ ਤਿਆਰ ਰਹੀਂ। ਉਹ ਮੇਰੇ ਮਾਂ ਬਾਪੂ ਆਣੇ ਸਨ, ਉਹਨਾਂ ਨੂੰ ਨਾ ਭੇਜਣਾ ਅੰਦਰ। ਓਏ ਆਹੋ ਸੱਚ। ਲੈ ਮੈਂ ਤੇ ਭੁੱਲ ਹੀ ਗਿਆ ਸੀ। ਉਹ ਵੀ ਜੇਲਰਾ। ਜਨਾਬ ਇਹਦੇ ਮਾਪਿਓ ਬਾਹਰ ਇੰਤਜ਼ਾਰ ਕਰ ਰਹੇ ਨੇ। ਆਹੋ ਆਹੋ ਜਾ ਲੈ ਕੇ ਆ ਉਹਨਾਂ ਨੂੰ ਅੰਦਰ। ਨਹੀਂ ਜੇਲਰ ਸਾਹਿਬ, ਮੈਂ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ। ਮਿਲਣਾ ਕਿਉਂ ਨਹੀਂ ਹੈ ਪੁੱਤ? ਉਹ ਬਾਬਾ ਜੀ ਐਵੇਂ ਹੀ ਸਵਾਲ ਕਰਨਗੇ। ਪੁੱਤ ਉਹ ਮਾਂ ਪਿਓ ਨੇ ਇੱਕ ਵਾਰੀ ਤੈਨੂੰ ਵੇਖ ਲੈਣਗੇ ਤੇ ਉਹਨਾਂ ਦੇ ਕਲੇਜੇ ਵਿੱਚ ਵੀ ਠੰਡ ਪੈ ਜਾਏਗੀ। ਜਾ ਜੇਲਰ, ਉਹਨਾਂ ਨੂੰ ਲੈ ਕੇ ਆ। ਚੱਲ ਵੀ ਜੇਲਰਾ। ਕੀ ਤੇ ਮਾਂ ਤੇ ਬਾਪੂ ਅੰਦਰ ਆ ਜਾਣ। ਵੇ ਮਾਇਆ ਪੁੱਤਰ ਪੁੱਤਰ ਤੂੰ ਮੇਰੇ ਤੋਂ ਕੀ ਛੁਪਾ ਰਿਹਾ ਹੈ? ਜਦੋਂ ਵੀ ਤੂੰ ਮੇਰੇ ਹੱਥ ਕੰਡ ਕਰਕੇ ਖਲੋਂਦਾ ਹੈ ਨਾ ਤਾਂ ਹਮੇਸ਼ਾ ਹਮੇਸ਼ਾ ਤੂੰ ਮੇਰੇ ਤੋਂ ਕੋਈ ਗੱਲ ਲੁਕੋ ਰਿਹਾ ਹੁੰਦਾ ਹੈ। ਪੁੱਤਰ ਤੂੰ ਕੀ ਲੁਕੋ ਰਿਹਾ ਹੈ? ਕੁਝ ਨਹੀਂ ਮਾਂ, ਤੁਸੀਂ ਜਾਓ। ਉਹ ਕਿੱਥੇ ਜਾਈਏ? ਇਹ ਭਾਰ ਚੁੱਕ ਕੇ ਕਿਸੇ ਕੋਲੋਂ ਟੁਰਨ ਨਹੀਂ ਹੁੰਦਾ। ਪੁੱਤਰ ਪੁੱਤਰ ਆਪਣੇ ਬਾਪੂ ਵੱਲ ਨਹੀਂ, ਇਹਦੇ ਵੱਲ ਲੈ ਕੇ ਸਾਰਿਆਂ ਨੂੰ ਕਹਿੰਦਾ ਫਿਰਦਾ ਹੈ ਕਿ ਮੇਰਾ ਪੁੱਤਰ ਤਾਂ ਇੱਕ ਕੀੜੀ ਵੀ ਨਹੀਂ ਮਾਰ ਸਕਦਾ। ਤੇ ਇਹ ਲੋਕੀ, ਇਹ ਸਾਰੇ ਲੋਕੀ ਕਹਿੰਦੇ ਨੇ ਕਿ ਤੂੰ ਬੰਦਾ ਮਾਰਿਆ ਹੈ। ਪੁੱਤਰ ਪੁੱਤਰ ਸਾਨੂੰ ਕਿਸੇ ਤੇ ਯਕੀਨ ਨਹੀਂ, ਸਾਨੂੰ ਕਿਸੇ ਤੇ ਯਕੀਨ ਉਹ ਨਹੀਂ। ਪੁੱਤਰ ਤੂੰ ਇੱਕ ਵਾਰੀ ਦੱਸ ਤਾਂ ਦੇ, ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਕੀ ਦੱਸਦਾ ਬਾਜੀ, ਕੀ ਦੱਸਦਾ? ਮੈਂ ਨਹੀਂ ਦੱਸਣਾ ਕੁਝ, ਤੁਸੀਂ ਜਾਓ। ਉਹ ਮੇਰਾ ਪੁੱਤਰ ਕੁਝ ਕੀਤਾ ਵੀ ਹੈ ਤਾਂ ਇਹਦੀ ਕੋਈ ਨਾ ਕੋਈ ਵਜ੍ਹਾ ਤੇ ਉਸ ਸੀ। ਤੂੰ ਦੱਸ ਤੇ ਸਹੀ ਹੋਇਆ ਕੀ ਸੀ ਉਸ ਦਿਨ? ਅੱਬਾ ਜੀ ਮੈਨੂੰ ਇੱਕੋ ਸਵਾਲ ਬਾਰ-ਬਾਰ ਚੰਗਾ ਨਹੀਂ ਲੱਗਦਾ। ਤੁਸੀਂ ਮਿਲੇ ਹੁਣ ਜਾਓ। ਨਾ ਨਾ ਪੁੱਤਰ ਪੁੱਤਰ ਜੇ ਤੂੰ ਨਹੀਂ ਦੱਸਣਾ ਚਾਹੁੰਦਾ ਤੇ ਨਾ ਦੱਸ। ਪਰ ਪੁੱਤਰ ਘੱਟੋ ਘੱਟ ਇਹ ਰੋਟੀ ਤਾਂ ਖਾ ਲੈ। ਉੱਤੇ ਰੱਖ ਦੇ ਮਾਂ, ਖਾ ਲਾਂਗਾ ਮੈਂ। ਨਾ ਪੁੱਤਰ ਨਾ, ਸਾਨੂੰ ਜੇਲਰ ਨੇ ਮੋਹਲਤ ਦਿੱਤੀ ਏ। ਤੂੰ ਬਹਿ, ਤੂੰ ਇੱਥੇ ਬਹਿ, ਮੈਂ ਤੈਨੂੰ ਖਵਾਉਂਦੀ ਆ। ਮੈਂ ਕਿਹਾ ਨਾ ਮਾਂ। ਉਹ ਪੁੱਤਰਾ ਸਾਨੂੰ ਗਰੀਬ ਕਿਉਂ ਬਣਾਉਂਦਾ ਹੈ? ਖਾ ਲੈ, ਸਬਰ ਆ ਜਾਏਗਾ ਇਸ ਵਿਚਾਰੀ ਨੂੰ। ਤੇਰੇ ਬਾਅਦ ਇਹਦਾ ਕੁਝ ਨਹੀਂ ਰਹਿਣਾ। ਲੋਕਾਂ ਨੂੰ ਦੱਸਦੀ ਫਿਰੇਗੀ ਮੈਂ ਆਪਣੇ ਹੱਥਾਂ ਨਾਲ ਆਪਣੇ ਪੁੱਤਰ ਨੂੰ ਰੋਟੀ ਖਵਾ ਕੇ ਆਈ ਹਾਂ। ਖਾ ਲੈ। ਮਾਇਆ
ਪੁੱਛ ਮਾਂ। ਪੁੱਤ ਤੂੰ ਉਸ ਨੂੰ ਕਿਉਂ ਮਾਰਿਆ? ਪੁੱਤ ਵੇ ਐਜੀ ਨਾ ਕਰ। ਤੂੰ ਮੇਰੇ ਤੋਂ ਕਦੀ ਕੋਈ ਗੱਲ ਨਹੀਂ ਲਕੋਈ। ਤੂੰ ਮੈਨੂੰ ਦੱਸ ਦੇ, ਮੈਂ ਤੇਰੇ ਬਾਪੂ ਨੂੰ ਵੀ ਨਹੀਂ ਦੱਸਾਂਗੀ। ਮਾਂ ਮੈਨੂੰ ਇੱਕੋ ਸਵਾਲ ਨਹੀਂ ਚੰਗਾ ਲੱਗਦਾ ਬਾਰ-ਬਾਰ। ਉਹ ਮੈਂ ਨਹੀਂ ਦੱਸਣਾ ਚਾਹੁੰਦਾ, ਮੈਂ ਨਹੀਂ ਦੱਸਣਾ ਚਾਹੁੰਦਾ। ਫਿਰ ਅਗਰ ਜਾਨਣਾ ਹੀ ਚਾਹੁੰਦੀ ਏ ਕਿ ਮੈਂ ਉਸ ਨੂੰ ਕਿਉਂ ਮਾਰਿਆ, ਤੇ ਇਹ ਸਿਰਫ ਮੈਂ ਮਰਨ ਵਾਲਾ ਜਾਂ ਭਗਤ ਸਿੰਘ ਜਾਣਦਾ। ਹਰ ਰੋਜ਼ ਉਹ ਮੇਰੀ ਛਾਤੀ ਤੇ ਆ ਬਹਿੰਦਾ ਏ ਤੇ ਕਹਿੰਦਾ ਏ, ਮੇਰਾ ਗੀਤ ਗਾ। ਕਿਉਂ ਗਾਵਾਂ ਮੈਂ ਤੇਰਾ ਗੀਤ? ਤੂੰ ਮੇਰਾ ਗੀਤ ਗਾਏਗਾ। ਕਿਉਂ ਗਾਵਾਂਗਾ ਮੈਂ ਤੇਰਾ ਗੀਤ? ਤੂੰ ਮੇਰਾ ਗੀਤ ਗਾਏਗਾ। ਨਹੀਂ ਗਾਵਾਂਗਾ ਮੈਂ ਤੇਰਾ ਗੀਤ। ਜੇ ਤੁਸੀਂ ਨੌਜਵਾਨ ਮੇਰਾ ਗੀਤ ਨਹੀਂ ਗਾਓਗੇ ਤਾਂ ਕੌਣ ਗਾਊਗਾ ਮੇਰਾ ਗੀਤ? ਹਾਂ ਮੈਂ ਗਾਵਾਂਗਾ ਤੇਰਾ ਗੀਤ। ਤੇ ਫਿਰ ਮੇਰਾ ਗੀਤ ਗਾ। ਹਾਂ, ਮੈਂ ਗਾਵਾਂਗਾ ਤੇਰਾ ਗੀਤ। ਮੈਂ ਗਾਵਾਂਗਾ ਤੇਰਾ ਗੀਤ। ਗਾਵਾਂਗਾ। ਤੇ ਫਿਰ ਮਾਰਤਾ ਮੈਂ ਉਸ ਨੂੰ, ਮਾਰਤਾ। ਲੋਕਾਂ ਪੁੱਛਿਆ ਤੂੰ ਮਾਰਿਆ? ਮੈਂ ਕਿਹਾ ਹਾਂ ਮੈਂ ਮਾਰਿਆ। ਲੋਕਾਂ ਪੁੱਛਿਆ ਤੂੰ ਕਿਉਂ ਮਾਰਿਆ? ਮੈਂ ਕਿਹਾ ਮੇਰਾ ਜੀ ਕੀਤਾ, ਮੈਂ ਤਾਂ ਮਾਰਿਆ। ਪਰ ਕਿਸੇ ਨੂੰ ਕੁਝ ਨਹੀਂ ਦੱਸਿਆ ਬਾ, ਕਿਸੇ ਨੂੰ ਕੁਝ ਨਹੀਂ ਦੱਸਿਆ। ਉਹ ਬੇਇੱਜ਼ਤੀ ਕੀਤੀ ਸੀ ਉਹਨੇ, ਬੇਇੱਜ਼ਤੀ ਕੀਤੀ ਸੀ। ਭਗਤ ਸਿੰਘ ਦੀ ਬੇਇੱਜ਼ਤੀ ਕੀਤੀ ਸੀ। ਤੂੰ ਰੋ ਨਾ ਪੁੱਤਰਾ, ਭਗਤ ਸਿੰਘ ਵੀ ਕਦੇ ਨਹੀਂ ਸੀ ਰੋਇਆ। ਅੱਬਾ, ਓਏ ਅੱਬਾ ਨਹੀਂ ਆ ਮੈਂ ਭਗਤ ਸਿੰਘ। ਉਹ ਸੱਚ ਕਹਿੰਦਾ ਹੈ ਸਾਰਜੈਂਟ, ਐਕਟਿੰਗ ਕਰਦਾ ਸੀ ਮੈਂ। ਅੱਬਾ ਉਸ ਦਿਨ ਪਤਾ ਨਹੀਂ ਕਿਹੜੀ ਤਾਕਤ ਆ ਗਈ ਸੀ ਮੇਰੇ ਅੰਦਰ। ਅੱਬਾ ਇਹ ਜਿਸਮ ਤੇ ਮੇਰਾ ਸੀ, ਪਰ ਤਾਕਤ ਕਿਸੇ ਹੋਰ ਦੀ ਸੀ। ਅੱਬਾ ਹੱਥ ਤੇ ਮੇਰੇ ਸੀ, ਪਰ ਤਾਕਤ ਕਿਸੇ ਹੋਰ ਦੀ ਸੀ। ਅੱਬਾ ਉਹ ਪੁੱਤਰਾ, ਤਾਕਤ ਕਿਸੇ ਹੋਰ ਦੀ ਸੀ। ਪੁੱਤਰਾ ਤੂੰ ਸਾਰੀ ਗੱਲ ਮੇਰੇ ਤੇ ਪਾ ਦੇ। ਬੜਾ ਵੱਡਾ ਜਿਗਰਾ ਹੈ ਮੇਰੇ ਕੋਲ। ਤੂੰ ਦੱਸ ਦੇ ਸਹੀ ਉਸ ਦਿਨ ਕੀ ਹੋਇਆ ਸੀ? ਦੱਸ ਦੇ ਪੁੱਤਰ, ਦੱਸ ਦੇ। ਅੱਬਾ ਤੈਨੂੰ ਤੇ ਪਤਾ ਹੈ, ਅੱਬਾ ਤੈਨੂੰ ਤੇ ਪਤਾ ਹੈ ਕਿ ਮੈਂ ਥੀਏਟਰ ਕਰਦਾ। ਉਸ ਦਿਨ ਵੀ ਅਸੀਂ ਥੀਏਟਰ ਕਰਕੇ ਆ ਰਹੇ ਸੀ, ਭਗਤ ਸਿੰਘ ਦਾ ਥੀਏਟਰ। ਅੱਬਾ ਭਗਤ ਸਿੰਘ ਦਾ ਥੀਏਟਰ ਬਹੁਤ ਚੰਗਾ ਹੋਇਆ ਸੀ। ਤੇ ਮੈਂ ਕਿਹਾ ਕੋਈ ਬੱਚਿਆਂ ਨੂੰ ਰੋਟੀ ਖਵਾ ਦਿਆਂ। ਹਲੇ ਅਸੀਂ ਇੱਕ ਹੋਟਲ 'ਚ ਖਾਣਾ ਖਾਣ ਵਾਸਤੇ ਰੁਕੇ ਹੀ ਸੀ ਕਿ ਕੁਝ ਪੁਲਿਸ ਵਾਲਿਆਂ ਦੀਆਂ ਗੱਡੀਆਂ ਉੱਥੇ ਆ ਗਈਆਂ। ਉਹਨਾਂ 'ਚੋਂ ਇੱਕ ਨਸ਼ੇ 'ਚ ਧੁੱਤ ਪੁਲਿਸ ਵਾਲਾ ਮੇਰੇ ਕੋਲ ਆ ਕੇ ਕਹਿੰਦਾ ਏ, ਕੌਣ ਹੋ ਤੁਸੀਂ? ਮੈਂ ਕਿਹਾ ਜੀ ਅਸੀਂ ਆਰਟਿਸਟ ਹਾਂ, ਭਗਤ ਸਿੰਘ ਦਾ ਥੀਏਟਰ ਕਰਕੇ ਆਏ ਹਾਲੇ। ਪਰ ਉਹ ਸਾਲਾ ਮੇਰੀ ਗੱਲ ਸੁਣਨ ਦੀ ਬਜਾਏ ਸਾਡੀ ਇੱਕ ਬੱਚੀ ਕੋਲ ਜਾ ਕੇ ਕਹਿੰਦਾ ਏ, ਕੀ ਨਾਂ ਏ ਤੇਰਾ? ਉਸਨੇ ਆਪਣਾ ਨਾਂ ਦੱਸਿਆ ਤੇ ਪੁੱਛਦਾ ਏ, ਕੀ ਰੋਲ ਕਰਦੀ ਏ ਤੂੰ ਥੀਏਟਰ 'ਚ? ਉਹਨੇ ਕਿਹਾ ਜੀ ਮੈਂ ਭਗਤ ਸਿੰਘ ਦੀ ਭੈਣ ਦਾ ਰੋਲ ਕਰਦੀ ਆ। ਐ ਸੁਣ ਕੇ ਉਹ ਕਹਿੰਦਾ ਭਗਤ ਸਿੰਘ ਦੀ ਤੇ ਇਹ ਕਹਿ ਕੇ ਉਹਨੇ ਉਸ ਕੁੜੀ ਨੂੰ ਉਹਦੇ ਤੂੰ ਫੜਿਆ ਤੇ ਸਾਡੀ ਅੱਖਾਂ ਦੇ ਸਾਹਮਣੇ ਹੋਟਲ ਦੇ ਕਮਰੇ 'ਚ ਲੈ ਗਿਆ। ਬਾਕੀ ਪੁਲਿਸ ਵਾਲਿਆਂ ਨੇ ਸਾਡੇ ਤੇ ਬੰਦੂਕਾਂ ਤਾਣ ਲਈਆਂ ਤੇ ਅਸੀਂ ਕੁਝ ਨਾ ਕਰ ਸਕੇ। ਅੱਬਾ ਉਹ ਦੇਖਦੇ ਹੀ ਦੇਖਦੇ ਉਸਨੇ ਸਾਡੀਆਂ ਅੱਖਾਂ ਦੇ ਸਾਹਮਣੇ ਉਸ ਬੱਚੀ ਦੇ ਨਾਲ ਬਸ ਬਸ ਕਰ ਪੁੱਤਰਾ,
ਹੋਰ ਨਹੀਂ ਸੁਣਿਆ ਜਾਂਦਾ। ਬਹੁਤ ਚੰਗਾ ਕੀਤਾ ਪੁੱਤਰ, ਤੂੰ ਬਹੁਤ ਚੰਗਾ ਕੀਤਾ ਹੈ। ਉਸ ਦਰਿੰਦੇ ਨੂੰ ਮਾਰ ਕੇ ਤੂੰ ਬਹੁਤ ਚੰਗਾ ਕੀਤਾ ਹੈ। ਉਹ ਦਿਨ ਤੇ ਅੱਜ ਦਾ ਦਿਨ, ਉਹ ਬੋਲੀ ਨਹੀਂ। ਕਿਵੇਂ ਬੋਲਦੀ ਪੁੱਤ, ਕਿਵੇਂ ਬੋਲਦੀ। ਮਿਲਣ ਗਿਆ ਸੀ ਮੈਂ ਉਸ ਨੂੰ ਇੱਕ ਦਿਨ, ਬਸ ਮੇਰੇ ਵੱਲ ਵੇਖਦੀ ਰਹੀ, ਜਿਵੇਂ ਕੋਈ ਸਵਾਲ ਕਰ ਰਹੀ ਹੋਏ ਮੇਰੇ ਤੋਂ, ਜਿਵੇਂ ਕੋਈ ਸਵਾਲ ਕਰ ਰਹੀ ਹੋਏ ਮੇਰੇ ਤੋਂ। ਪਰ ਮਾਰਤਾ ਮੈਂ ਅੱਬਾ, ਉਸ ਪੁਲਿਸ ਅਫਸਰ ਨੂੰ ਮਾਰਤਾ ਤੇ ਕੁਝ ਨਹੀਂ ਦੱਸਿਆ ਲੋਕਾਂ ਨੂੰ, ਕੁਝ ਨਹੀਂ ਦੱਸਿਆ। ਓਏ ਇਹ ਪੁਲਿਸ ਵਾਲਿਆਂ ਨੇ ਤੇ ਉਹਨੂੰ ਇੱਕ ਵਾਰ ਹਰਾਸਾ ਕੀਤਾ ਸੀ, ਪਰ ਲੋਕਾਂ ਦੀਆਂ ਨਜ਼ਰਾਂ ਨੇ ਉਹਨੂੰ ਬਾਰ-ਬਾਰ ਬੇਇੱਜ਼ਤ ਕਰਨਾ ਸੀ ਅੱਬਾ। ਛੋਟੀ ਪੁੱਤਰ ਤੂੰ। ਹਾਂਜੀ ਸਰ ਜੀ, ਤੁਸੀਂ ਮੇਰੀ ਪਰਵਾਹ ਬਿਲਕੁਲ ਨਾ ਕਰੋ। ਮੈਂ ਤੁਹਾਡੇ ਨਾਲ ਹਾਂ। ਜੋ ਹੋਣਾ ਸੀ ਉਹ ਤੇ ਹੋ ਗਿਆ। ਇਸ ਤੋਂ ਵੱਧ ਭਲਾ ਹੁਣ ਹੋਰ ਕੋਈ ਕੀ ਕਰ ਸਕਦਾ ਹੈ। ਮੇਰੇ ਨਾਲ ਕੋਈ ਵਿਆਹ ਨਾ ਕਰਾਓ। ਮਾਂ ਪਿਓ ਕਰੋ ਕੱਢ ਦੇਣਗੇ। ਮੈਂ ਸੜਕਾਂ ਤੇ ਰਹਿ ਲਾਂਗੀ ਤੇ ਇਹਨਾਂ ਲੋਕਾਂ ਦੀਆਂ ਗੱਲਾਂ ਵੀ ਸਹਿ ਲਾਂਗੀ। ਪਰ ਸਰ ਜੀ ਸਾਨੂੰ ਤੁਹਾਡੀ ਲੋੜ ਹੈ। ਬਾਪੂ ਜੀ, ਮੈਂ ਬਿਆਨ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਕੁਝ ਕਰੋ ਬਾਪੂ ਜੀ। ਕੁਝ ਨਹੀਂ ਹੋ ਸਕਦਾ ਪੁੱਤਰ, ਕੁਝ ਨਹੀਂ ਹੋ ਸਕਦਾ ਪੁੱਤ। ਫਾਂਸੀ ਦਾ ਵਕਤ ਕਰੀਬ ਆ ਗਿਆ। ਬਸ ਭਾਈ, ਮੁਲਾਕਾਤਾਂ ਖਤਮ। ਉਹ ਸਰਜਨ ਸਾਹਿਬ, ਤੁਸੀਂ ਕੁੜੀ ਦੀਆਂ ਸਾਰੀਆਂ ਗੱਲਾਂ ਸੁਣੀਆਂ ਨੇ। ਇਹ ਫਾਂਸੀ ਰੁਕਵਾਣੇ ਸਾਡੀ ਮਦਦ ਨਹੀਂ ਕਰੋਗੇ? ਉਹ ਅਸੀਂ ਤੇ ਹੁਕਮਾਂ ਦੇ ਗੁਲਾਮ ਆ ਜਨਾਬ। ਲਿਆਓ ਆਰਡਰ ਤੇ ਛੱਡ ਦਿਆਂਗੇ। ਤਾਂ ਠੀਕ ਹੈ ਸਰਜਨ ਸਾਹਿਬ, ਅਸੀਂ ਹੁਣੇ ਜੱਜ ਸਾਹਿਬ ਦੀ ਕੋਠੀ ਜਾਂਦੇ ਹਾਂ ਤੇ ਆਰਡਰ ਲੈ ਕੇ ਆਉਂਦੇ ਹਾਂ। ਗੀਤ ਪੁੱਤਰ, ਅਸੀਂ ਹੁਣੇ ਆਉਂਦੇ ਹਾਂ। ਚੱਲ ਛੋਟੀ, ਚੱਲ ਗੀਤ ਦੀ ਮਾਂ, ਚਲਿਏ ਚਲੋ। ਸਰਜਨ ਸਾਹਿਬ, ਅੱਜ ਮੈਨੂੰ ਨਾ ਰੋਕੋ। ਇਸ ਮੁੰਡੇ ਨੇ ਜੋ ਕੁਝ ਵੀ ਕੀਤਾ ਹੈ, ਉਹ ਇੱਕ ਮਾਸੂਮ ਦੀ ਇੱਜ਼ਤ ਵਾਸਤੇ ਕੀਤਾ ਹੈ। ਇਹਨੇ ਉਸ ਦਰਿੰਦੇ ਨੂੰ ਮਾਰ ਕੇ ਕੋਈ ਗੁਨਾਹ ਨਹੀਂ ਕੀਤਾ। ਇਨਸਾਫ, ਉਹ ਤੂੰ ਡਿਊਟੀ ਤੇ ਆ ਤੇ ਫਾਂਸੀ ਤੋਂ ਪਹਿਲੇ ਇਹਨੂੰ ਕੱਲਿਆਂ ਨਹੀਂ ਛੱਡ ਸਕਦੇ। ਤੇ ਤੈਨੂੰ ਜਿੰਨਾ ਕਿਹਾ ਉਹਨਾਂ ਕਰ। ਬਾਬਾ ਜੀ ਨਹੀਂ ਬਾਬਾ ਜੀ, ਮੇਰੀ ਜ਼ਿੰਦਗੀ ਦੀ ਭੀਖ ਨਹੀਂ ਮੰਗਣੀ ਤੇ ਨਾ ਹੀ ਮੈਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਕਿਸੇ ਤਰਸ ਦੀ ਮੌਤ ਆ ਜਾਏ। ਮੈਨੂੰ ਅੱਜ ਵੀ ਭਗਤ ਸਿੰਘ ਦੇ ਅਲਫਾਜ਼ ਯਾਦ ਨੇ। ਮੈਂ ਸੂਰਜ ਹਾਂ, ਮੈਂ ਡੁੱਬਣਾ ਨਹੀਂ। ਇਹਨਾਂ ਲੋਕਾਂ ਦੇ ਅੱਗੇ ਮੈਂ ਝੁਕਣਾ ਨਹੀਂ। ਇਨਕਲਾਬੀ ਸਮੁੰਦਰ ਹਾਂ, ਮੈਂ ਸੁੱਕਣਾ ਨਹੀਂ, ਮੈਂ ਸੁੱਕਣਾ ਨਹੀਂ। ਸੁਪਨੇ ਦੇ ਵਿੱਚ ਮਾਂ
ਤੇ ਫਿਰ ਵਿਛੜਨਾ ਜਾਵੇ। ਹਾਂਜੀ ਜੀ ਜਨਾਬ ਮੈਂ ਸਰਜਨ ਗੱਲ ਕਰ ਰਿਹਾ। ਮਾਫੀ ਚਾਹੁੰਦਾ ਜਨਾਬ ਤੁਹਾਨੂੰ ਇੰਨੀ ਰਾਤ ਨੂੰ ਤੰਗ ਕਰਨ ਵਾਸਤੇ। ਜਨਾਬ ਮੈਂ ਦੱਸਣਾ ਸੀ ਕਿ ਤੁਹਾਡੇ ਭਾਈ ਸਾਹਿਬ ਦੇ ਕਤਲ ਦੇ ਕੇਸ ਵਿੱਚ ਜਿਹੜੇ ਮੁੰਡੇ ਨੂੰ ਆਪਾਂ ਫਾਂਸੀ ਨਹੀਂ ਸੀ ਦਵਾਈ, ਉਹ ਜਨਾਬ ਉਹਦੇ ਘਰ ਵਾਲੇ ਤੇ ਉਹ ਕੁੜੀ ਜਿਹਦਾ ਤੁਹਾਡੇ ਭਾਈ ਸਾਹਿਬ ਨੇ ਰੇਪ ਕੀਤਾ ਸੀ, ਜਨਾਬ ਉਹ ਸਾਰੇ ਇਕੱਠੇ ਹੋ ਕੇ ਜੱਜ ਸਾਹਿਬ ਦੇ ਘਰ ਜਾ ਰਹੇ ਨੇ। ਤੁਸੀਂ ਕੁਝ ਕਰੋ ਜਨਾਬ, ਤੁਸੀਂ ਕੁਝ ਕਰੋ। ਉਹ ਫਾਂਸੀ ਵੀ ਬਲਾ ਅੱਜ ਤੀਕਰ ਕਦੀ ਰੁਕੀ ਜੇ। ਕੀ ਮਤਲਬ? ਮਤਲਬ ਇਹ ਕਿ ਤੁਹਾਡੀ ਵਰਦੀ ਵਿੱਚ ਫੁੱਲ ਕਿੰਨੇ ਨੇ? ਹਜੇ ਤਾਂ ਇੱਕੋ ਹੀ ਹੈ ਜਨਾਬ। ਜੇ ਸਿੱਧੇ 3 ਹੋ ਜਾਣ ਫੇਰ? ਜੀ 3? ਹਾਂਜੀ 3। ਹਿਸਟਰੀ ਨਹੀਂ ਜੇ ਪੜ੍ਹੀ? ਜੀ ਪੜ੍ਹੀਏ ਜਨਾਬ, ਪੜ੍ਹੀਏ। ਭਗਤ ਸਿੰਘ ਵਾਲਾ ਚੈਪਟਰ ਯਾਦ ਹੈ ਕਿ ਨਹੀਂ? ਜੀ ਥੋੜਾ ਬਹੁਤ। ਤੇ ਫਿਰ ਯਾਦ ਕਰੋ ਦਿੱਤੇ ਵਕਤ ਤੋਂ ਪਹਿਲੇ ਦਿੱਤੀ ਭਗਤ ਸਿੰਘ ਦੀ ਫਾਂਸੀ ਨੂੰ। ਯਾਦ ਕਰੋ। ਜੀ ਸਭ ਯਾਦ ਆ ਗਿਆ ਜਨਾਬ, ਸਭ ਯਾਦ ਆ ਗਿਆ। ਉਹ ਗੁੱਡ, ਉਹ ਵੈਰੀ ਗੁੱਡ। ਤੇ ਫਿਰ ਭਗਤ ਸਿੰਘ ਵਾਲੀ ਤਹਿਰੀਕ ਨੂੰ ਦੁਬਾਰਾ ਦੁਹਰਾਓ। ਜੀ ਵਧੀਆ ਜਨਾਬ, ਵਧੀਆ ਜੀ ਵਧੀਆ। ਹੈਲੋ, ਹਾਂ ਵੀ ਚੌਕੀਦਾਰਾ, ਪਛਾਣ ਤੇ ਗਿਆ ਹੋਣਾ ਹੈ ਕਿ ਮੈਂ ਕੌਣ ਗੱਲ ਕਰ ਰਿਹਾ। ਉਹ ਤੇਰੀ ਡਿਊਟੀ ਅਸੀਂ ਜੱਜ ਸਾਹਿਬ ਦੀ ਕੋਠੀ ਤੇ ਆਪਣੇ ਕੰਮਾਂ ਕਾਰਾਂ ਵਾਸਤੇ ਲਵਾਈ ਸੀ। ਇੱਕ ਬੁੱਢਾ, ਇੱਕ ਬੁੜੀਆ ਤੇ ਇੱਕ ਕੁੜੀ ਜੱਜ ਸਾਹਿਬ ਨੂੰ ਮਿਲਣ ਆਣਗੇ। ਅੰਦਰ ਨਹੀਂ ਜੇ ਜਾਣੇ ਚਾਹੀਦੇ। ਜੇ ਅਗਰ ਬਹੁਤੀ ਚੂੰ-ਚਾਂ ਕਰਨ ਤੇ ਕਹਿ ਦੀ ਜੱਜ ਸਾਹਿਬ ਕੋਠੀ ਤੇ ਨਹੀਂ ਆ, ਸ਼ਹਿਰੋਂ ਬਾਹਰ ਗਏ ਹੋਏ ਨੇ। ਚੱਲ ਵੀ ਮੁੰਡਿਆ, ਫਾਂਸੀ ਦਾ ਟਾਈਮ ਹੋ ਗਿਆ। ਥੋੜੀ ਜੀ ਮੋਹਲਤ ਮਿਲ ਸਕਦੀ ਸਰਜਨ ਸਾਹਿਬ? ਉਹ ਕਿਉਂ? ਇੱਕ ਡਾਇਲੋਗ ਹੈ ਤੇ ਬੜਾ ਪੁਰਾਣਾ, ਪਰ ਹੈ ਬੜਾ ਮਜ਼ੇਦਾਰ। ਡਾਇਲੋਗ? ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲਣ ਜਾ ਰਿਹਾ। ਕਿਹੜੇ ਇਨਕਲਾਬੀ? ਇਟਸ ਅ ਜੋਕ ਸਰਜਨ ਸਾਹਿਬ। ਉਹ ਬਕਵਾਸ ਬੰਦ ਕਰ ਤੇ ਚੱਲ। ਬਾਬਾ ਜੀ ਦੱਸੋ, ਮੇਰੀ ਕਹਾਣੀ ਇਹਨਾਂ ਲੋਕਾਂ ਨੂੰ ਸੁਣਾਣਾ ਤੇ ਮੇਰੇ ਇੱਕ ਸਵਾਲ ਦਾ ਜਵਾਬ ਜ਼ਰੂਰ ਜਾਣ ਲੈਣਾ ਕਿ ਮੈਂ ਜੋ ਕੀਤਾ ਠੀਕ ਕੀਤਾ, ਤੇ ਜੇ ਮੈਂ ਠੀਕ ਕੀਤਾ ਤੇ ਮੈਂ ਭਗਤ ਸਿੰਘ ਦਾ ਗੀਤ ਗਾਇਆ, ਤੇ ਮੈਂ ਚਾਹੁੰਦਾ ਕਿ ਇਹ ਲੋਕ ਵੀ ਭਗਤ ਸਿੰਘ ਦਾ ਗੀਤ ਗਾਣ। ਤੇ ਜਿਸ ਦਿਨ ਇਹ ਲੋਕ ਭਗਤ ਸਿੰਘ ਦਾ ਗੀਤ ਗਾਣਗੇ ਤੇ ਤਾਂ ਹੀ ਉਸ ਦਿਨ ਇਨਕਲਾਬ ਦਾ ਨਾਰਾ ਲਾਉਣਾ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਬੰਦ ਕਰ, ਚੱਲ। ਡਿਊਟੀ ਦਿੰਦਿਆਂ ਮੈਂ ਜ਼ੁਲਮ ਹੁੰਦਿਆਂ ਤਾਂ ਬਹੁਤ ਵੇਖੇ ਨੇ, ਪਰ ਇਹੋ ਜਿਹਾ ਜ਼ੁਲਮ ਕਦੇ ਨਹੀਂ ਵੇਖਿਆ।
ओ कैसी अंधेर नगरी है रब्बा, रोक ले इस जुल्म नू रब्बा, रोक ले। कितना बाजुए कातिल में है, सरफरोशी की तमन्ना अब हमारे दिल में है, देखना है जोर कितना बाजुए कातिल में है। वक्त आने पे बता देंगे तुझे ऐ आसमां, क्या बताए हम जुनूने शौक किस मंजिल में है। सरफरोशी की तमन्ना अब हमारे दिल में है, सरफरोशी की तमन्ना। देखना है जोर कितना। गीत पुत्र, गीत पुत्र, जेलर साहब गीत किथे कितने है? गीत तक कदों दा पुज गया है। ओ भैन, भगत सिंह दी भैन। मैं अपने प्राण भगत सिंह दा गीत मैं गावांगी। इनकलाब जिंदाबाद, इनकलाब जिंदाबाद। गीत अधूरा, पर गीत कदे नहीं मरदा, गीत सदा ही चलदे रहना, रोशन करानू करदे रहना, एही गीत दी रीत है, गीत है ए गीत है, ए इनकलाब दा गीत है, ए इनकलाब दा कला
ਵਾਹ ਜੀ ਵਾਹ। ਹੁਣ ਹਾਲ 'ਚ ਵੀ ਖੁਸ਼ਹਾਲੀ ਲੈ ਆਓ ਚੌਧਰੀ ਸਾਹਿਬ। ਯੂਨੀਵਰਸਿਟੀ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਇਹ ਨਾਟਕ ਤੁਸੀਂ ਵੇਖਿਆ, ਇਨਕਲਾਬ ਜ਼ਿੰਦਾਬਾਦ। ਕਾਸਮ ਰਾਜਪੂਤ ਇਹਦੇ ਡਾਇਰੈਕਟਰ ਸਨ, ਰਾਈਟਰ ਵੀ ਸਨ। ਤੇ ਮੈਂ ਹੁਣ ਸਾਰੇ ਪਰਫਾਰਮਰਸ ਨੂੰ ਮੈਂ ਕਹਾਂਗਾ ਕਿ ਉਹ ਜ਼ਰਾ ਕਰਟਨ ਖੋਲ ਕੇ ਤੇ ਅੱਗੇ ਆ ਜਾਣ, ਜਾਂ ਕਿਸੇ ਖਾਸ ਅੰਦਾਜ਼ ਨਾਲ ਆਉਣਾ ਹੈ ਇਹ ਵੀ ਸਾਨੂੰ ਦੱਸ ਦਿਓ। ਲੇਕਿਨ ਸਾਨੂੰ ਸਭ ਨੂੰ ਐਡਾ ਖੂਬਸੂਰਤ ਡਰਾਮਾ ਅਸੀਂ ਵੇਖਿਆ ਤੇ ਇਸ ਦੇ ਪਰਫਾਰਮਰਸ ਨੂੰ ਵੀ ਲੋਕੀ ਵੇਖਣਾ ਚਾਹੁੰਦੇ ਨੇ। ਸਾਹਮਣੇ ਆ ਕੇ ਉਹਨਾਂ ਦਾ ਤਾਰਫ ਹੋਏਗਾ ਤੇ ਤਾੜੀਆਂ ਨਾਲ ਸਵਾਗਤ ਕਰੋ ਜੀ ਸਾਰੇ। ਸਟੈਪਸ ਅੱਗੇ ਆ ਜਾਓ ਮੇਰੇ ਬਰਾਬਰ ਲਾਈਨ 'ਚ। ਓਏ ਹੋਏ ਹੋਏ ਹੋਏ, ਤੇ ਬੜੀ ਵੱਡੀ ਟੀਮ ਹੈ। ਹੋਰ ਅੱਗੇ ਆ ਜਾਓ, ਮੈਂ ਕੁਝ ਮੇਰੇ ਵੱਲੋਂ ਵੀ ਆ ਜਾਓ। ਠੀਕ ਹੋ, ਲਓ ਜੀ। ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ, ਜ਼ਰਾ ਤਾੜੀਆਂ ਤੁਹਾਡੀਆਂ ਦੱਸਣਗੀਆਂ। ਸੋ ਇਹ ਕਾਫੀ ਲੰਬਾ ਤਾਰਫ ਹੋ ਜਾਣਾ, ਇਸ ਲਈ ਮੈਂ ਚਾਹਾਂਗਾ ਕਿ ਫਟਾਫਟ ਅਸੀਂ ਇਹੀ 3 ਲਫ਼ਜ਼ ਨੇ। ਸਲਾਮ ਅਲੈਕਮ ਸਾਰਿਆਂ ਵੱਲੋਂ ਪਹਿਲੇ ਪਹੁੰਚ ਗਈ ਸਮਝੋ, ਠੀਕ ਹੈ। ਆਪਣਾ ਨਾਂ ਦੇ ਵਿੱਚ ਇਹਨੂੰ ਜ਼ਰਾ ਹਜ਼ਫ ਕਰ ਲੈਣਾ। ਆਪਣਾ ਨਾਂ ਦੱਸਣਾ, ਯੂਨੀਵਰਸਿਟੀ 'ਚ ਆਪਣਾ ਡਿਪਾਰਟਮੈਂਟ ਜਿਹੜਾ ਵੀ ਤੁਹਾਡਾ ਸ਼ੁਭ ਹੈ, ਔਰ ਇਸ ਡਰਾਮੇ 'ਚ ਤੁਹਾਡਾ ਕੀ ਕਿਰਦਾਰ ਰਿਹਾ ਉਸ ਦਾ ਨਾਂ ਦੱਸਣਾ। ਬਿਸਮਿਲ੍ਲਾ। Assalamu alaikum everyone. This is Team Drama Club. This is Team Drama Club from UMT. ਨਹੀਂ ਬਸ ਖਾਲੀ ਕਾਸਟ ਆਈ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਛੋਟੀ ਜੀ ਕੋਸ਼ਿਸ਼ ਜ਼ਰੂਰ ਪਸੰਦ ਆਈ ਹੋਏਗੀ। ਭਗਤ ਸਿੰਘ ਸਾਡੇ ਹਿੰਦੁਸਤਾਨ ਦਾ ਇੱਕ ਲੈਜੈਂਡ, तो उसਨੂੰ बस एक छोटा सा ट्रिब्यूट ही सी। शैडो शीट के पीछे थे जी तज़ाहिर अफसार, शैडो शीट मैनेज कर रहे थे। हमारा मीडिया देख रहे थे सभी लाइटां वेख रही सन इदाला। बैक स्टेज मैनेजमेंट वेख रही सी अरसला, बैक स्टेज मैनेजमेंट च सी उबैद, स्पॉटलाइट कर रहा सी एहसन, लाइव सिंगिंग में जो जड़े अलाप वगैरह लेते हैं वो सन राजा जैन। बैक स्टेज सी जी पहले सीन च इनकलाबियां का किरदार कर रहा सी हमजा। साउंड डिस्पले ते वेख रहा सी राफे। गीत दे बाप का किरदार कर रहा सी मुहम्मद मदनी। वाह जी वाह। गीत दी माँ का किरदार कर रही सी माहम। वाह जी वाह। जेलर का रोल कर रहा सी मुकर्रम। बहुत अच्छे। सार्जेंट दे करैक्टर कर रहे सन रजा, गजनफर रजा। ओहो हो। पॉलिटिशियन का किरदार कर रहा सी रयान। छोटी का करैक्टर कर रही सी खतीजा। भगत सिंह का किरदार कर रहा सी अहमद। वाह जी वाह। जल्लाद का करैक्टर कर रहा सी अवैस। शैडो शीट दे पीछे एक रोल कर रहा सी मुराद, जड़ा रेप करदा आके। बैक स्टेज मैनेजमेंट कर रहा सी गिलान। मेकअप च सी उमैमा। इनकलाबियां का किरदार एक कर रहा सी अपना क्या नाम था, आहद और बैक स्टेज मैनेजमेंट कर रहा सी दाऊद। ते आगे दसो तुसी की कर। मैं गीत का किरदार किया है ते प्ले लिखा भी है ते डायरेक्ट भी किया है। थैंक यू सो मच। बहुत अच्छे, क्या बात है, क्या बात है, क्या बात है।